ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ ਤੇ ਹਰਿੰਦਰ ਪੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੇ ਵੱਲ ਆਈਏ ਹਰਜੋਤ ਸਿੰਘ ਜੀ, ਤੇ ਖਬਰਾਂ ਦੇ ਵਿੱਚ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਐਲ ਪਾਸੋ ਤੋਂ, ਟੈਕਸਸ ਤੋਂ। ਟੈਕਸਸ ਦੇ ਵਿੱਚ ਪਹਿਲੇ 3 ਸਾਲ ਪਹਿਲਾਂ ਜਿਹੜੀ 2019 ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ। 23 ਲੋਕਾਂ ਦਾ ਇੱਕ ਬੰਦੇ ਨੇ ਗੋਲੀਆਂ ਚਲਾ ਕੇ ਵਾਲਮਾਰਟ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਉਸ ਮਾਮਲੇ ਦੇ ਵਿੱਚ ਅੱਜ ਸਜ਼ਾ ਦਾ ਐਲਾਨ ਹੋਇਆ। ਉਸ ਨੂੰ 50 ਸੰਘੀ ਦੋਸ਼ਾਂ, ਅਪਰਾਧ ਦੇ ਦੋਸ਼ਾਂ ਦੇ ਤਹਿਤ ਜਿਹੜਾ ਦੋਸ਼ੀ ਮੰਨਿਆ ਗਿਆ। ਤੇ US ਦੇ ਵਿੱਚ ਇਹ ਸਭ ਤੋਂ ਵੱਡੇ ਨਫ਼ਰਤੀ ਅਪਰਾਧ ਦੇ ਮਾਮਲਿਆਂ ਦੇ ਵਿੱਚੋਂ ਇੱਕ ਹੈ। ਐਲ ਪਾਸੋ ਦੇ ਵਿੱਚ ਪੈਟਰਿਕ ਕਰੂਸੀਅਸ ਨਾਂ ਦੇ ਬੰਦੇ ਨੇ 2019 ਦੇ ਵਿੱਚ ਮਾਸ ਸ਼ੂਟਿੰਗ ਨੂੰ ਅੰਜਾਮ ਦੇ ਦਿੱਤਾ ਸੀਗਾ। ਕਰੂਸੀਅਸ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਇਸ ਹਮਲੇ ਦੇ ਵਿਕਟਮ, ਇਸ ਹਮਲੇ ਦੇ ਪੀੜਤ ਵੀ ਅਦਾਲਤ ਦੇ ਵਿੱਚ ਪੇਸ਼ ਸਨ, ਅਦਾਲਤ ਦੇ ਵਿੱਚ ਆਏ ਹੋਏ ਸਨ। ਜਦੋਂ ਇਹ ਜ਼ਿਰਾ ਹੋ ਰਹੀ ਸੀ ਤਾਂ ਕਰੂਸੀਅਸ ਦੇ ਬਾਰੇ ਕਿਹਾ ਜਾਂਦਾ ਕਿ ਉਹ ਬੜਾ ਸ਼ਾਂਤ ਖੜਾ ਸੀ, ਪਰ ਉਹਦੇ ਜਿਹੜੇ ਹਮਲੇ ਦੇ ਵਿਕਟਮ ਸਨ, ਜਿਨ੍ਹਾਂ ਦੇ ਬੰਦੇ, ਪਰਿਵਾਰਕ ਮੈਂਬਰ ਇਹਦੇ ਹਮਲੇ ਦੇ ਵਿੱਚ ਮਾਰੇ ਗਏ, ਉਹ ਉਸ ਸਮੇਂ ਚੀਖ ਕੇ ਕਹਿ ਰਹੇ ਸਨ ਕਿ ਇਸ ਨੂੰ ਬਖਸ਼ਣਾ ਨਹੀਂ ਚਾਹੀਦਾ, ਇਹ ਇੱਕ ਬਹੁਤ ਪਾਪੀ ਰੂਹ ਹੈ ਤੇ ਜਿਹਨੇ ਇੰਨੇ ਲੋਕਾਂ ਨੂੰ ਮਾਰ ਦਿੱਤਾ। ਸੋ ਹੁਣ ਜੀ ਹੁਣ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੂੰ ਬੰਦੇ ਨੇ ਘੱਟੋ ਘੱਟ, ਤੁਸੀਂ ਦੇਖੋ ਕਿ ਇਹਦੇ ਚ ਕਿੰਨੀ ਨਫ਼ਰਤ ਭਰੀ ਹੋਈ ਸੀ। ਇਹ ਬੰਦਾ ਆਪਣੇ ਨਾਲ ਜਿਹੜੀ ਰਾਈਫਲ ਦੇ ਨਾਲ AK-47 ਦੇ ਨਾਲ ਆਇਆ ਸੀਗਾ। 700 ਮੀਲ ਦੂਰ ਗੱਡੀ ਚਲਾ ਕੇ ਆਇਆ ਡੈਲਸ ਤੋਂ, ਆਪਣੇ ਘਰ ਤੋਂ, ਤੇ ਇਹਨੇ ਇੱਥੇ ਆ ਕੇ ਅੰਜਾਮ ਦਿੱਤਾ। ਤੇ ਅੰਜਾਮ ਦੇਣ ਤੋਂ ਪਹਿਲਾਂ, ਇਹਨੇ ਮਾਸ ਸ਼ੂਟਿੰਗ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨੇ ਇੱਕ ਪੋਸਟ ਪਾਈ। ਉਸ ਪੋਸਟ ਦੇ ਵਿੱਚ ਇਹਨੇ ਕਿਹਾ ਕਿ ਮੈਂ ਹਿਸਪੈਨਿਕ ਅਟੈਕ ਦਾ ਜਿਹੜਾ ਇਹਨੇ ਜ਼ਿੰਮਾ ਲਿਆ ਸੀਗਾ। ਤੇ ਉਸ ਤੋਂ ਬਾਅਦ ਇਹਨੇ ਆ ਜਿਹੜੀ ਵਹਿਸ਼ੀਆਨਾ ਕਰਤੂਤ ਜਿਹੜੀ ਆ ਉਹ ਕੀਤੀ ਹੈ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਡਿਸੀਜਨ ਲੈ ਲਿਆ ਵੀ ਉਹ ਹੁਣ ਯੂਕਰੇਨ ਨੂੰ ਜੋ ਕਲਸਟਰ ਮੁਨੀਸ਼ਨਸ ਹੈਗੇ ਆ, ਕਲਸਟਰ ਬੰਬ ਹੁੰਦੇ ਆ, ਉਹ ਦੇਣ ਜਾ ਰਿਹਾ ਆ। ਉਹਨੂੰ ਇਸ ਵੱਲ ਦੇਖਦੇ ਹੋਏ ਬਹੁਤ ਸਾਰੇ ਲਾਅ ਮੇਕਰਸ ਆ, ਉਹਨਾਂ ਨੇ ਕੁਐਸਚਨ ਕੀਤਾ ਵੀ ਇਹ ਬਹੁਤ ਮਾੜੀ ਗੱਲ ਆ, ਕਿਉਂਕਿ ਇਹਦੇ ਨਾਲ ਜੋ ਸਿਵਲੀਅਨਸ ਹੈਗੇ ਆ ਉਹਨਾਂ ਨੂੰ ਕਾਫੀ ਨੁਕਸਾਨ ਹੋਊਗਾ। ਰਿਪਬਲਿਕਨਸ ਨੇ ਇਸ ਸਾਰੇ ਕਾਸੇ ਦੇ ਵਿੱਚ ਖੁਸ਼ੀ ਮਨਾਈ ਆ, ਪਰ ਬਹੁਤ ਸਾਰੇ ਡੈਮੋਕ੍ਰੇਟਸ ਇਸ ਐਡਮਿਨਿਸਟ੍ਰੇਸ਼ਨ ਨੂੰ ਅਕਿਊਜ਼ ਕਰ ਰਹੇ ਆ ਵੀ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਆ, ਡਿਸੀਜਨ ਆ, ਇਹ ਹਿਪੋਕ੍ਰਿਟੀਕਲ ਹੈਗੀਆਂ ਆ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਵੀ ਅਸੀਂ ਲੋਕਾਂ ਦੀ ਸੇਵਾ ਦੇ ਲਈ ਆ, ਲੋਕਾਂ ਨੂੰ ਸੇਵ ਕਰਨਾ ਆ, ਜ਼ੁਲਮ ਹੋ ਰਿਹਾ। ਦੂਜੇ ਪਾਸੇ ਤੁਸੀਂ ਉਹਨਾਂ ਨੂੰ ਜਿਹੜੇ ਕਲਸਟਰ ਬੰਬ ਦੇ ਰਹੇ, ਜਦੋਂ ਉਹ ਡਿੱਗਣੇ ਆ ਤਾਂ ਉਹ ਕਿਤੇ ਪੋਲੀਟੀਸ਼ੀਅਨਾਂ ਦੇ ਉੱਤੇ ਥੋੜ੍ਹਾ ਡਿੱਗਣੇ ਆ, ਉਹ ਤਾਂ ਆਮ ਲੋਕਾਂ ਦੇ ਉੱਤੇ ਵੀ ਡਿੱਗਣੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਆ ਹੁਣ ਰਿਫਟ ਵੀ ਵਿੱਚ ਡੈਮੋਕ੍ਰੇਟਸ ਦੇ ਵਿੱਚ ਆਇਆ ਹੈਗਾ ਆ। ਇੱਕ ਰਿਪਰੈਜ਼ੈਂਟੇਟਿਵ ਜਿਮ ਮੈਗਵਰਨ ਹੈਗੇ ਆ ਡੈਮੋਕ੍ਰੇਟਸ ਆਫ ਮੈਸੇਚਿਊਸੇਟਸ ਦੇ, ਉਹ ਕਹਿੰਦੇ ਆ ਵੀ ਹੰਡਰਡਸ ਆਫ ਬੰਬਲੈਟਸ ਜਿਹੜੇ ਇਹ ਜਾਣੇ ਆ, ਇਹ ਇੰਜਰ ਕਰ ਸਕਦੇ ਆ, ਲੋਕਾਂ ਨੂੰ ਮਾਰ ਸਕਦੇ ਆ, ਖਾਸ ਕਰਕੇ ਸਿਵਲੀਅਨਸ ਨੂੰ। ਰਿਪਬਲਿਕਨਸ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਜੋ ਡਿਸੀਜਨ ਲਿਆ ਉਹ ਬਹੁਤ ਵਧੀਆ ਰਿਹਾ ਹੈਗਾ। ਟੌਮ ਕਾਟਨ ਰਿਪਬਲਿਕਨ ਅਰਕਾਨਸਾਸ ਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਪੁਟਿਨ ਨੂੰ ਹਰਾਉਣ ਦੇ ਲਈ ਇਹ ਜਿਹੜੇ ਬੰਬ ਦੇਣੇ ਬਹੁਤ ਜ਼ਰੂਰੀ ਬਣੇ ਹੋਏ ਸੀ। ਸੋ ਇਹ ਸਿਚੁਏਸ਼ਨ ਅੱਜ ਦੀ ਡੇਟ ਦੇ ਵਿੱਚ ਵਾਈਟ ਹਾਊਸ ਦੀ ਬਣੀ ਹੋਈ ਆ। ਪਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਇਹ ਜਿਹੜਾ ਡਿਸੀਜਨ ਆ ਇਹ ਬੜਾ ਔਖਾ ਹੋ ਕੇ ਲੈਣਾ ਪਿਆ ਆ,
ਪਰ ਅਸੀਂ ਜਿਹੜੇ ਬੰਬ ਆ ਉਹ ਦੇਣ ਜਾ ਰਹੇ ਹਾਂ ਯੂਕਰੇਨ ਨੂੰ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਡੈਟਰੋਇਟ ਤੋਂ ਆ। ਡੈਟਰੋਇਟ ਦੇ ਵਿੱਚ ਇੱਕ ਜਿਹੜੀ 2 ਸਾਲਾ ਬੱਚੀ ਜਿਹੜੀ ਕਿ ਲਾਪਤਾ ਹੋ ਗਈ ਸੀ ਘਰ ਦੇ ਵਿੱਚੋਂ, ਉਹਦੀ ਹੁਣ ਡੈੱਡ ਬੋਡੀ ਜਿਹੜੀ ਹੈ ਪੁਲਿਸ ਨੂੰ ਮਿਲੀ ਹੈ। ਤੇ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਹਦੀ ਮਾਂ ਬੱਚੀ ਦੀ, ਉਹਦੇ ਸਾਬਕਾ ਪ੍ਰੇਮੀ ਨੇ ਇਸ ਬੱਚੀ ਨੂੰ ਜਿਹੜਾ ਉਹ ਘਰ ਤੋਂ ਚੋਰੀ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਉਸ ਨੇ ਇਸ ਬੱਚੀ ਨੂੰ ਜਿਹੜਾ ਉਹ ਮਾਰ ਦਿੱਤਾ। ਪਤਾ ਲੱਗਿਆ ਕਿ ਵਿੰਟਰ ਜਿਹੜੀ ਸਮਿਥ ਆ, ਉਹਨੇ ਪੁਲਿਸ ਨੂੰ ਕਾਲ ਕੀਤੀ ਸੀ ਕਿ ਮੇਰੀ ਬੱਚੀ ਜਿਹੜੀ ਹੈ ਉਹ ਅਗਵਾ ਹੋ ਗਈ ਹੈ ਜਾਂ ਉਹਨੂੰ ਕਿਡਨੈਪ ਕਰ ਲਿਆ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਬੱਚੀ ਨੂੰ ਜਿਹੜਾ ਉਹਨੂੰ ਉਸਦੇ ਪ੍ਰੇਮੀ ਨੇ ਹੀ ਕਿਡਨੈਪ ਕੀਤਾ ਸੀਗਾ ਤੇ ਇਸ ਬੰਦੇ ਨੇ ਬਾਅਦ ਦੇ ਵਿੱਚ ਬੱਚੀ ਨੂੰ ਮਾਰ ਦਿੱਤਾ। ਬੱਚੀ ਦੀ ਜਿਹੜੀ ਲਾਸ਼ ਆ ਉਹ ਨੇੜੋਂ ਹੀ ਇਸ ਘਰ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਨਹੀਂ, ਘਰ ਦੇ ਨੇੜੋਂ ਹੀ ਜਿਹੜੀ ਆ ਬਰਾਮਦ ਕੀਤੀ ਗਈ ਹੈ। ਤੇ ਪਤਾ ਲੱਗਿਆ ਕਿ ਹੁਣ ਉਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ। ਇੱਕ ਇਸੇ ਮਸਲੇ ਦੇ ਵਿੱਚ ਅਪਡੇਟ ਇਹ ਵੀ ਸੀ ਖਬਰ ਦੇ ਵਿੱਚ ਕਿ ਉਹਨੂੰ ਮਿਸ਼ੀਗਨ ਸ਼ਹਿਰ ਦੇ ਸੈਂਟ ਕਲੇਰੀਅਸ ਸੌਰਸ ਦੇ ਵਿੱਚ ਡਿਟੇਨ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸ਼ਾਇਦ ਉਹ ਬੰਦਾ ਕੁਝ ਹੋਰ ਸੀਗਾ। ਪਰ ਉਹ ਹੁਣ ਜਿਹੜਾ ਉਹਦੇ ਉੱਤੇ $25,000 ਦਾ ਜਿਹੜਾ ਇਸ ਕਾਤਲ ਉੱਤੇ ਇਨਾਮ ਹੈ। ਇਹਨੇ ਸਿਰਫ ਇਸ ਵਾਰਦਾਤ ਨੂੰ ਅੰਜਾਮ ਇਸ ਕਰਕੇ ਦਿੱਤਾ ਕਿ ਉਹਦੀ ਜਿਹੜੀ ਬੱਚੀ ਦੀ ਮਾਂ ਹੈ, ਉਹਦੀ ਸਾਬਕਾ ਪ੍ਰੇਮਿਕਾ ਸੀਗੀ। ਤੇ ਇਸ ਤੋਂ ਬਾਅਦ ਇਹ ਬੰਦੇ ਨੇ, ਜਿਹਦਾ ਨਾਮ ਪੁਲਿਸ ਨੇ ਹਜੇ ਰਿਲੀਜ਼ ਨਹੀਂ ਕੀਤਾ, ਟਰਾਇਸ ਇਹਦਾ ਨਾਮ ਦੱਸਿਆ ਗਿਆ। ਤਾਂ ਟਰਾਇਸ ਨੇ ਸਿਰਫ ਵਿੰਟਰ ਕੋਲ ਜਿਹੜੀ ਸਮਿਥ ਸੀਗੀ ਉਹਦੀ ਬੱਚੀ ਨੂੰ ਇਸ ਕਰਕੇ ਅਗਵਾ ਕੀਤਾ ਕਿ ਉਹ ਉਸਦੀ ਪ੍ਰੇਮਿਕਾ ਦੀ ਬੱਚੀ ਸੀਗੀ ਤੇ ਬਾਅਦ ਦੇ ਵਿੱਚ ਇਸ ਬੱਚੀ ਦੀ ਡੈੱਡ ਬੋਡੀ ਜਿਹੜੀ ਹੈ ਉਹ ਪੁਲਿਸ ਨੇ ਬਰਾਮਦ ਕਰ ਲਈ। ਜੀ। ਫੈਂਟਲਿਨ ਇੱਕ ਇਦਾਂ ਦੀ ਚੀਜ਼ ਆ ਜਿਹੜੀ ਥੋੜੀ ਜਿਹੀ ਲੈਣ ਤੋਂ ਵੀ ਬੰਦਾ ਮਰ ਜਾਂਦਾ ਹੈਗਾ। ਜੀ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਇਸ ਵੇਲੇ ਫੈਂਟਲਿਨ ਦੀ ਮੌਤਾਂ ਦੇ ਨਾਲ USA ਦੇ ਵਿੱਚ ਹੈਗੀ ਆ। ਪਿਛਲੇ ਸਾਲ 75,000 ਲੋਕਾਂ ਦੀ ਮੌਤ ਹੋਈ ਆ ਫੈਂਟਲਿਨ ਡਰੱਗ ਯੂਜ਼ ਕਰਨ ਦੇ ਨਾਲ। ਸੋ ਕੈਲੀਫੋਰਨੀਆ ਦੇ ਵਿੱਚ ਪਹਿਲੀ ਮਰਡਰ ਕਨਵਿਕਸ਼ਨ ਫੈਂਟਲਿਨ ਦੀ ਆ ਜੋ ਉਹ ਹੋਈ ਆ ਪਲੇਸਰ ਕਾਉਂਟੀ ਦੇ DA ਵੱਲੋਂ। 21 ਸਾਲਾਂ ਦਾ ਜਿਹੜਾ ਬੰਦਾ ਆ ਉਸ ਨੂੰ ਕਨਵਿਕਟ ਕੀਤਾ ਗਿਆ ਸੈਕੰਡ ਡਿਗਰੀ ਮਰਡਰ ਦੇ ਵਿੱਚ। ਉਸਨੇ ਰੋਜ਼ਵਿਲ ਦੀ ਰਹਿਣ ਵਾਲੀ ਇੱਕ ਬੱਚੀ 16 ਸਾਲਾਂ ਦੀ ਸੀ, ਉਸ ਨੂੰ ਫੈਂਟਲਿਨ ਦਿੱਤੀ ਸੀ, ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ ਸੀਗੀ। ਰੋਜ਼ਵਿਲ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਉਸ ਟਾਈਮ 15 ਜਾਂ 16 ਸਾਲ ਦੀ ਬੱਚੀ ਸੀ। ਜੂਨ 21 ਦੀ ਇਹ ਗੱਲ ਹੈਗੀ ਆ। ਤੇ ਉਸ ਨੂੰ ਜਦੋਂ ਦਿੱਤੀ ਗਈ ਤੇ ਉਹ ਮਰ ਗਈ ਤੇ ਉਹ ਤੋਂ ਬਾਅਦ ਹੁਣ ਪਲੇਸਰ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਵੱਲੋਂ ਇਸ ਬੰਦੇ ਦੇ ਅਗੇਂਸਟ ਜੋ ਆ ਕੇਸ ਲਾਇਆ ਗਿਆ। ਨੈਥਨੀਅਲ ਕੈਵਾਕੂਗਨ ਕਰਕੇ ਇਹਦਾ ਨਾਮ ਦੱਸਿਆ ਗਿਆ ਆ। ਜੀ। ਤੇ ਜੇ ਕਨਵਿਕਟ ਹੋ ਜਾਂਦਾ ਹੈ ਤੇ 15 ਸਾਲਾਂ ਤੋਂ ਲੈ ਕੇ ਲਾਈਫ ਇੰਪ੍ਰਿਜ਼ਨਮੈਂਟ ਇਹਦੀ ਹੋ ਜਾਊਗੀ। ਪਲੇਸਰ ਕਾਉਂਟੀ ਦੇ DA ਮੌਰਗਨ ਯਾਰ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀ ਮਰਡਰ ਕਨਵਿਕਸ਼ਨ ਆ ਅੱਜ ਕੀਤੀ ਗਈ ਆ, ਇਹ ਡੈਮੋਨਸਟ੍ਰੇਟ ਕਰਦੀ ਆ ਵੀ ਅਸੀਂ ਕਮਿਟਡ ਹੈਗੇ ਆ। ਜੋ ਫੈਂਟਲਿਨ ਦੇ ਡੀਲਰਸ ਹੈਗੇ ਆ, ਬਹੁਤ ਡੈਡਲੀ ਡੋਜ਼ ਆ, ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ। ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਮੌਮ ਨੇ ਕਹਿੰਦੇ ਵੀ 4 ਬੱਚਿਆਂ ਨੂੰ ਇਕੱਠਿਆਂ ਨੂੰ ਜਨਮ ਦਿੱਤਾ ਹੈ 4 ਜੁਲਾਈ ਵਾਲੇ ਦਿਨ। ਤੇ ਕਹਿੰਦੇ ਵੀ ਕਪਲ ਲਾਸ ਐਂਜਲਸ ਦਾ ਰਹਿਣ ਵਾਲਾ ਹੈਗਾ ਆ ਤੇ ਸੀਡਰ ਸਿਨਾਏ ਕਰਕੇ ਇੱਕ ਹਸਪੀਟਲ ਜਿੱਥੇ ਉਸਨੇ ਇਸ ਕਪਲ ਨੇ ਇੱਕ ਜਿਹੜੀ ਲੇਡੀ ਆ ਉਸਨੇ 2 ਬੱਚਿਆਂ ਨੂੰ, 2 ਬॉयਜ਼ ਨੂੰ ਤੇ 2 ਗਰਲਸ ਨੂੰ ਸੀ ਸੈਕਸ਼ਨ ਦੇ ਰਾਹੀਂ ਜਨਮ ਦਿੱਤਾ ਹੈ। ਉਹਨਾਂ ਦੇ ਜਿਹੜੇ ਨਾਮ ਉਹਨਾਂ ਨੇ ਸਵੀਟ ਬੇਬੀ A, ਸਵੀਟ ਬੇਬੀ B, ਸਵੀਟ ਬੇਬੀ C, ਸਵੀਟ ਬੇਬੀ D ਕਰਕੇ ਉਸ ਟਾਈਮ ਦੇ ਉੱਤੇ ਰੱਖੇ ਸੀ। ਸੋ ਇਹ ਇੱਕ ਬੜੀ ਚੰਬੇ ਵਾਲੀ ਗੱਲ ਆ। ਕਹਿੰਦੇ ਵੀ ਜਦੋਂ ਫਾਇਰ ਵਰਕਸ ਹੋਣੇ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆ 4 ਬੱਚੇ ਉਹਨਾਂ ਦਾ ਜਨਮ ਹੋਇਆ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆਪਾਂ ਜਿਹੜੀ ਆ ਉਹ ਮਿਨੀਆਪੋਲਿਸ ਤੋਂ ਆ ਰਹੀ ਹੈ, ਜਿੱਥੇ ਇੱਕ 18 ਸਾਲ ਦੇ ਮੁੰਡੇ ਉੱਤੇ ਦੋਸ਼ ਲੱਗਿਆ ਕਿ ਉਹਨੇ ਪੁਲਿਸ ਉੱਤੇ ਆਤਿਸ਼ਬਾਜ਼ੀ ਚਲਾਈ ਸੀ ਲੰਘੇ ਦਿਨਾਂ ਦੇ ਵਿੱਚ। ਜਿਹੜੀ ਪੁਲਿਸ ਤੋਂ ਰਿਪੋਰਟ ਮਿਲੀ ਹੈ, ਪੁਲਿਸ ਨੇ ਜਿਹੜੀ ਖਬਰ ਮੀਡੀਆ ਅਦਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਉਹ ਇਹ ਹੈ ਕਿ ਇਹ 18 ਸਾਲ ਦਾ ਮੁੰਡਾ ਤੇ ਇਹਦਾ ਨਾਮ ਦੱਸਿਆ ਗਿਆ ਜ਼ਮੀਰ ਯਾਸਿਨ। ਇਹਦੇ ਉੱਤੇ ਦੋਸ਼ ਇਹ ਲੱਗਿਆ ਪੁਲਿਸ ਵੱਲੋਂ ਕਿ ਜਦੋਂ ਪੁਲਿਸ ਇਹਨਾਂ ਇਲਾਕਿਆਂ ਦੇ ਵਿੱਚ ਮਿਨੀਆਪੋਲਿਸ ਦੇ ਸ਼ਹਿਰ ਦੇ ਵਿੱਚ ਇੱਕ ਏਪਡੌਨ ਇਲਾਕਾ ਵਾ, ਉੱਥੇ ਹਿੰਸਾ ਹੋ ਰਹੀ ਸੀ। ਪੁਲਿਸ ਉਸ ਹਿੰਸਾ ਦੀ ਘਟਨਾ ਦੇ ਨਾਲ ਨਜਿੱਠ ਰਹੀ ਸੀ। 300 ਤੋਂ ਵੱਧ ਲੋਕਾਂ ਦਾ ਗਰੁੱਪ ਉੱਥੇ ਇਕੱਠਾ ਹੋਇਆ ਸੀਗਾ ਤੇ ਰਾਤ ਨੂੰ 11:30 ਵਜੇ ਪੁਲਿਸ ਜਦੋਂ ਇਸ ਘਟਨਾ ਦੇ ਨਾਲ ਸਿੱਝ ਰਹੀ ਸੀ, ਜਦੋਂ ਲੋਕਾਂ ਦੇ ਇਕੱਠ ਨੂੰ ਤਿੱਤਰ ਬਿੱਤਰ ਕਰ ਰਹੀ ਸੀ,
ਉਸ ਟਾਈਮ ਪੁਲਿਸ ਦੀਆਂ ਗੱਡੀਆਂ ਉੱਤੇ ਆਤਿਸ਼ਬਾਜ਼ੀ ਚਲਾਈ ਗਈ, ਪਟਾਕੇ ਚਲਾਏ ਗਏ ਜਾਂ ਪੁਲਿਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪੁਲਿਸ ਦੀਆਂ ਜਿਹੜੀਆਂ ਸਕੁਐਡ ਦੀਆਂ ਕਾਰਾਂ ਸੀ, ਉਹਨਾਂ ਦਾ ਖਾਸਾ ਨੁਕਸਾਨ ਹੋਇਆ ਤੇ ਇਹਨਾਂ ਨੂੰ ਫਿਰ ਕਾਰਾਂ ਦੇ ਨਾਲ ਟੱਕਰ ਮਾਰੀ ਗਈ। ਭੀੜ ਨੂੰ ਖਿੰਡਾਉਣ ਦੇ ਲਈ ਇੱਕ ਜਿਹੜਾ ਅਧਿਕਾਰੀ ਸੀ, ਉਹਨੇ ਇਹਨਾਂ ਨੌਜਵਾਨਾਂ ਨੂੰ, ਟੀਨੇਜਰਸ ਨੂੰ ਰੋਕਣਾ ਵੀ ਚਾਹਿਆ, ਪਰ ਇਹ ਰੁਕੇ ਨਹੀਂ। ਇਸ ਗਰੁੱਪ ਦੇ ਵਿੱਚੋਂ 2 ਮੁੰਡੇ ਪੁਲਿਸ ਦੇ ਹੱਥ ਆਏ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਬਾਰੇ ਕਿਹਾ ਗਿਆ ਕਿ ਉਹਦਾ ਨਾਂ ਯਾਸਿਰ ਜ਼ਮੀਰ ਯਾਸਿਨ। ਤਾਂ ਉਸ ਬੰਦੇ ਉੱਤੇ ਹੁਣ, ਇਸ ਮੁੰਡੇ ਉੱਤੇ ਜਿਹਦੀ ਉਮਰ ਜਿਹੜੀ ਹੈ ਦੱਸੀ ਗਈ ਹੈ ਤਕਰੀਬਨ 18 ਕੁ ਸਾਲ ਦੀ, ਇਹਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਇਸ ਬੰਦੇ ਨੇ ਪੁਲਿਸ ਨੂੰ ਉਹਨਾਂ ਦੀ ਜਿਹੜੀ ਘਟਨਾ ਨਾਲ ਸਿੱਝ ਰਹੀ ਸੀ ਉਹਦੇ 'ਚ ਖਲਲ ਪਾਇਆ, ਪੁਲਿਸ ਤੇ ਜਾਨਲੇਵਾ ਹਮਲਾ ਕੀਤਾ ਤੇ ਹੁਣ ਇਸੇ ਹੀ ਨੌਜਵਾਨ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪਤਾ ਲੱਗਿਆ ਕਿ ਇਹ ਉਦੋਂ ਹਟੇ ਜਦੋਂ ਇਹਨਾਂ ਕੋਲੇ ਪਟਾਕੇ ਖਤਮ ਹੋ ਗਏ। ਅਧਿਕਾਰੀਆਂ ਦੇ ਕਹਿਣ ਤੇ ਵੀ ਇਹ ਬਾਜ਼ ਨਹੀਂ ਆਏ। 18 ਸਾਲਾ ਇਸ ਨੌਜਵਾਨ ਦਾ ਪੁਲਿਸ ਨੂੰ ਆਪਣੀ ਗੱਡੀ ਦੇ ਨਾਲ ਪਿੱਛਾ ਕਰਨਾ ਪਿਆ। ਬਾਅਦ ਦੇ ਵਿੱਚ ਇਹਦਾ ਪੈਦਲ ਪਿੱਛਾ ਕੀਤਾ, ਫਿਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨੂੰ ਹੈਨਪਿਨ ਕਾਉਂਟੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਜੀ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ 'ਚ ਹੁਣ ਸੈਕੰਡ ਹੀਟ ਵੇਵ ਇਸ ਸਮਰ ਦੀ ਫੇਰ ਆ ਰਹੀ ਆ ਨੈਕਸਟ ਵੀਕ ਦੇ ਵਿੱਚ। ਪਿਛਲੇ ਹਫ਼ਤੇ ਦੇ ਦੌਰਾਨ ਪਹਿਲੇ 2 ਦਿਨ ਬਹੁਤ ਜ਼ਿਆਦਾ ਗਰਮੀ ਰਹੀ ਸੀ, ਸੋਮਵਾਰ ਤੇ ਮੰਗਲਵਾਰ ਨੂੰ, ਤੇ ਹੁਣ ਕਾਫੀ ਠੰਡ ਹੋ ਗਈ ਸੀ, ਟੈਂਪਰੇਚਰ 60-70 ਡਿਗਰੀ ਤੱਕ ਪਹੁੰਚ ਗਿਆ ਸੀ। ਹੁਣ ਦੁਬਾਰਾ ਕੀ ਫਿਰ ਅਗਲੇ ਵੀਕ ਜੋ ਟੈਂਪਰੇਚਰ ਆ ਕਹਿੰਦੇ ਵੀ 100 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਐਵਰੇਜ ਟੈਂਪਰੇਚਰ ਨੈਕਸਟ ਵੀਕ ਕਾਫੀ ਹਾਈ ਹੋਊਗਾ, ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਆ। ਇੱਕ ਵਾਰੀ ਫੇਰ ਉਹਨਾਂ ਨੇ ਸਰੋਤਿਆਂ ਨੂੰ ਚੇਤਾਵਨੀ ਦਿੱਤੀ ਆ ਵੀ ਭਾਈ ਪਟਾਕੇ ਵਗੈਰਾ ਨਾ ਚਲਾਓ, ਘਾਹ ਵੈਜੀਟੇਸ਼ਨ ਬਹੁਤ ਸੁੱਕਾ ਆ, ਸਿਗਰਟ ਵਗੈਰਾ ਜਿਹੜੇ ਸਿੱਟ ਦਿੰਦੇ ਆ ਉਹਦੇ ਨਾਲ ਕਾਰਨ ਬਣ ਸਕਦਾ ਹੈਗਾ ਅੱਗ ਲੱਗਣ ਦਾ। ਸੋ ਸਾਰਾ ਕੁਝ ਇਹ ਬਹੁਤ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਸੈਂਟਰਲ ਵੈਲੀ ਤੇ ਨਾਰਥ ਸੈਂਟਰਲ ਕੋਸਟ ਤੇ ਬੇ ਏਰੀਆ, ਇਹਨਾਂ ਸਾਰਿਆਂ ਦੇ ਵਿੱਚ ਟੈਂਪਰੇਚਰ ਕਾਫੀ ਹਾਈ ਅਗਲੇ ਵੀਕ ਹੋਊਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਹੋਜ਼ੇ ਦਾ। ਸੈਨ ਹੋਜ਼ੇ ਦੇ ਵਿੱਚ ਪੁਲਿਸ ਨੇ ਇੱਕ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਲਗਾਤਾਰ ਲੋਕਾਂ ਨੂੰ ਡਰਾ ਰਿਹਾ ਸੀਗਾ ਤੇ ਚਾਕੂ ਦੇ ਨਾਲ ਇਹ ਡਰਾ ਰਿਹਾ ਸੀਗਾ। ਡਾਊਨਟਾਊਨ ਸੈਨ ਹੋਜ਼ੇ ਦੀ ਇਹ ਘਟਨਾ 12:59 ਤੇ 1 ਵਜੇ ਦੇ ਕਰੀਬ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਕਿ ਇਹਨਾਂ ਇਲਾਕਿਆਂ ਦੇ ਵਿੱਚ, ਖਾਸ ਕਰਕੇ ਈਸਟ ਸੈਨ ਫਰਨਾਂਡਿਨੋ ਤੇ ਸਾਊਥ 3rd ਸਟਰੀਟ ਦੇ ਲਾਗੇ ਛਾਗੇ, ਇੱਕ ਬੰਦਾ ਚਾਕੂ ਦੇ ਨਾਲ ਲੋਕਾਂ ਨੂੰ ਡਰਾ ਰਿਹਾ ਤੇ ਲੋਕਾਂ ਨੂੰ ਗਾਲਾਂ ਕੱਢ ਰਿਹਾ। ਜਦੋਂ ਪੁਲਿਸ ਦੇ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਡਿਪਟੀਜ਼ ਨੇ ਉਹਨਾਂ ਨੇ ਇਸ ਘਟਨਾ ਨੂੰ ਐਡਰੈਸ ਕੀਤਾ, ਜਦੋਂ ਇਹ ਕੋਲੇ ਪਹੁੰਚਦਾ ਵਾਕਈ ਉਹਦੇ ਹੱਥ ਦੇ ਵਿੱਚ ਤੇਜ਼ਧਾਰ ਹਥਿਆਰ ਸੀਗਾ ਤੇ ਲੋਕਾਂ ਨੂੰ ਡਰਾ ਰਿਹਾ ਸੀਗਾ। ਪੁਲਿਸ ਨੇ ਇਹਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਵਿੱਚ ਕਾਫੀ ਟਾਈਮ ਗੱਲਬਾਤ ਕਰਨ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਸਟਡੀ ਦੇ ਵਿੱਚ ਲੈਣਾ ਹੀ ਬਿਹਤਰ ਸਮਝਿਆ। ਅਸਲ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ, ਮਿਲਪੀਟਸ ਦੇ ਵਿੱਚ ਲੰਘੇ ਦਿਨੀ ਪੰਜਾਬੀ ਰੇਡੀਓ USA ਦੀ ਟੀਮ ਨੇ ਵੀ ਇੱਕ ਖਬਰ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇੱਕ ਸਿਰਫਿਰੇ ਨੇ ਕਈ ਲੋਕਾਂ ਨੂੰ ਸਟੈਬ ਕਰ ਦਿੱਤਾ ਸੀ, ਜਿਹਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਵੀ ਮੌਤ ਹੋ ਗਈ ਸੀਗੀ। ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਗ੍ਰੀਨ એનર્ਜੀ ਰੂਲ ਆ ਇਹ ਟਰੱਕਿੰਗ ਇੰਡਸਟਰੀ ਨੂੰ ਤਬਾਹ ਕਰ ਦੇਣਗੇ, ਕਿਉਂਕਿ ਕੈਲੀਫੋਰਨੀਆ ਦਾ ਪੂਰਾ ਜ਼ੋਰ ਲੱਗਾ ਆ ਵੀ ਜੋ ਟਰੱਕ ਆ ਉਹ ਹੁਣ ਇਲੈਕਟ੍ਰਿਕ ਆਣੇ ਚਾਹੀਦੇ ਆ। 2035 ਚ ਤਾਂ ਬਹੁਤ ਕੁਝ ਚੇਂਜ ਹੋਣਾ, 2025 ਤੋਂ ਹੀ ਚੇਂਜ ਹੋਣੀ ਸ਼ੁਰੂ ਹੋ ਸਕਦੀ ਆ। ਅਮਰੀਕਾ ਇਦਾਂ ਦਾ ਮੁਲਕ ਆ ਕਹਿੰਦੇ ਵੀ ਜੇ ਟਰੱਕਰ ਨਾ ਹੋਣ ਤਾਂ ਪੂਰਾ ਖੜ ਸਕਦਾ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਟਰੱਕਰਸ ਇੰਨੀ ਹਾਰਡ ਜੌਬ ਕਰਦੇ ਆ, ਡਿਲੀਵਰਿੰਗ ਦਾ ਫੂਡਸ, ਕਲੋਥਸ, ਹੋਰ ਜੋ ਵੀ ਨੈਸੈਸਿਟੀਜ਼ ਹੁੰਦੀਆਂ ਆ ਉਹ ਸਟੋਰਾਂ ਨੂੰ ਜੋ ਆਪਾਂ ਵਰਤਦੇ ਹੈਗੇ ਆ। ਪਰ ਕਹਿੰਦੇ ਵੀ ਇਹ ਜਿਹੜੇ ਹਾਰਡ ਵਰਕਰ ਲੋਕ ਆ, ਜਾਂ ਮੈਨ ਆ ਜਾਂ ਵਿਮਨ ਆ, ਇਹਨਾਂ ਦੀ ਹੈਲਪ ਕਰਨ ਦੀ ਬਜਾਏ ਪ੍ਰੈਜ਼ੀਡੈਂਟ ਜੋ ਬਾਈਡਨ ਹਮੇਸ਼ਾ ਹੀ ਜਿਹੜਾ ਆ ਇਹ ਇਹਨਾਂ ਦੇ ਦੁਆਲੇ ਹੋਇਆ, ਟਰੱਕਰਸ ਦੇ ਦੁਆਲੇ। ਹਾਲਾਂਕਿ ਮੀਟਿੰਗ ਵੀ ਉਹਨਾਂ ਨੇ ਕੀਤੀ ਸੀ। ਹੁਣ ਕਲਾਈਮੇਟ ਚੇਂਜ ਦੇ ਏਜੰਡੇ ਨੂੰ ਲੈ ਕੇ ਕਹਿੰਦੇ ਵੀ ਇਲੈਕਟ੍ਰਿਕ ਟਰੱਕਸ ਆ ਉਹਨਾਂ ਨੂੰ ਪੁਸ਼ ਕਰ ਰਿਹਾ ਹੈਗਾ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੋਊਗੀ। ਆਪਾਂ ਟਰੱਕਿੰਗ ਸ਼ੋਅ 'ਚ ਵੀ ਡਿਸਕਸ ਕੀਤਾ ਹੈਗਾ। ਆਇਓਵਾ 'ਚ, ਕੈਲੀਫੋਰਨੀਆ 'ਚ, ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਇਹ ਵਾਪਰਨਾ ਹੈਗਾ। ਕੈਲੀਫੋਰਨੀਆ ਟਰੱਕ ਵੈਨ ਰਿਕੁਆਇਰ ਕਰਦਾ ਵੀ 55% ਜੋ ਡਿਲੀਵਰੀ ਵੈਨਸ ਆ ਜਾਂ ਸਮਾਲ ਟਰੱਕਸ ਆ, 75% ਬੱਸਾਂ ਦੇ ਜਾਂ ਲਾਰਜ ਟਰੱਕਾਂ ਦੇ, 40% ਟਰੈਕਟਰ ਟ੍ਰੇਲਰ ਹੈਗੇ ਆ, ਉਹ ਫੁੱਲੀ ਇਲੈਕਟ੍ਰਿਕ ਹੋਣੇ ਚਾਹੀਦੇ 2035 ਦੇ ਵਿੱਚ। 2045 ਤੋਂ ਬਾਅਦ ਗੈਸ ਤੇ ਡੀਜ਼ਲ ਟਰੱਕ ਟੋਟਲੀ ਕੈਲੀਫੋਰਨੀਆ ਦੇ ਵਿੱਚ ਬੈਨ ਹੋ ਜਾਣੇ ਹੈਗੇ ਆ। ਤੇ ਇਹ ਦੇਖਦੇ ਆ ਵੀ ਇਹਨੂੰ ਕਿੱਦਾਂ ਪੂਰਾ ਕਰਨਗੇ, ਪਰ ਮੀਡੀਆ ਦੇ ਵਿੱਚ ਜਿਹੜਾ ਆ ਇਹ ਪੂਰਾ ਜ਼ੋਰ ਉਹਨਾਂ ਨੇ ਲਾਇਆ ਹੋਇਆ ਹੈ। ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਐਲਗਰੋਵ ਤੋਂ ਹੈ। ਐਲਗਰੋਵ ਦੇ ਇੱਕ ਨੌਜਵਾਨ ਜਿਹੜਾ ਮੁੰਡੇ ਦੀ ਮੌਤ ਹੋ ਗਈ ਸੀਗੀ 4 ਜੁਲਾਈ ਨੂੰ ਸੈਕਰਾਮੈਂਟੋ ਕਾਉਂਟੀ ਦੇ ਵਿੱਚ। ਉਹ ਗੋਲੀਬਾਰੀ ਦੀ ਇੱਕ ਵਾਰਦਾਤ ਦੇ ਵਿੱਚ ਮਾਰਿਆ ਗਿਆ ਸੀਗਾ। ਹੁਣ ਉਸ ਮਾਮਲੇ ਦੇ ਵਿੱਚ ਉਸ ਦੇ ਜਿਹੜੇ ਮਾਪੇ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਤੇ ਉਹਨੂੰ ਯਾਦ ਕੀਤਾ। ਮੈਕਟਾਵਿਸ ਗ੍ਰੇਨ ਇਹ ਮੰਗਲਵਾਰ ਨੂੰ ਆਪਣੇ ਘਰੋਂ ਨਿਕਲਦਾ। ਉਹਦੀ ਮਾਂ ਮੈਲੋਡੀ ਡੇਵਿਸ ਨੂੰ ਮਿਲ ਕੇ ਤੇ ਉਹ ਕਹਿੰਦਾ ਕਿ ਮੈਂ ਹੁਣ ਥੋੜ੍ਹੇ ਟਾਈਮ ਦੇ ਵਿੱਚ ਹੀ ਵਾਪਸ ਆ ਜਾਵਾਂਗਾ। ਬਾਅਦ ਦੇ ਵਿੱਚ ਦੁਪਹਿਰ ਤੋਂ ਬਾਅਦ ਇੱਕ ਕਾਲ ਆਉਂਦੀ ਹੈ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੂੰ ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ 49ਵੇਂ ਐਵੀਨਿਊ ਤੇ ਫਰੈਂਕਲਿਨ ਬੁਲੇਵਾਰਡ ਦੇ ਨੇੜੇ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਦੋਂ ਪੁਲਿਸ ਉੱਥੇ ਇਸ ਘਟਨਾ ਦੇ ਨਾਲ ਸਿੱਝਣ ਜਾਂਦੀ ਹੈ ਤਾਂ ਉੱਥੇ 2 ਨੌਜਵਾਨਾਂ ਨੂੰ ਗੋਲੀ ਲੱਗੀ ਹੋਈ ਸੀ। ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਦਾ ਕਹਿਣਾ ਇਹ ਹੈ ਕਿ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿੱਚੋਂ ਜਿਹੜਾ ਮਾਰਿਆ ਗਿਆ ਨੌਜਵਾਨ ਹੈ ਉਹ ਗੈਰਨ ਹੈ ਤੇ ਉਹ ਹਮੇਸ਼ਾ ਇੱਕ ਖੁਸ਼ ਰਹਿਣ ਵਾਲਾ ਨੌਜਵਾਨ ਸੀ ਤੇ ਡਾਂਸਰ ਬਣਨਾ ਚਾਹੁੰਦਾ ਸੀ। ਪਰ ਉਸਦੇ ਹੁਣ ਮਾਪਿਆਂ ਨੇ, ਉਸਦੇ ਦੋਸਤਾਂ ਨੇ ਉਹਨੂੰ ਯਾਦ ਕੀਤਾ ਕਿਉਂਕਿ ਆਪਾਂ ਦੇਖਿਆ ਕਿ ਲੰਘੇ ਦਿਨੀ ਆਪਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਸੀ ਕਿ 4 ਜੁਲਾਈ ਦੇ ਦਿਨ ਕਿੰਨੀਆਂ ਹਿੰਸਕ ਵਾਰਦਾਤਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵਾਪਰੀਆਂ ਨੇ, ਜਿਨ੍ਹਾਂ ਦੇ ਵਿੱਚ ਕੁਝ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ। ਕੁਝ ਘਟਨਾਵਾਂ ਨੂੰ ਸਿਰਫਿਰਿਆਂ ਨੇ ਅੰਜਾਮ ਦਿੱਤਾ, ਕੁਝ ਘਟਨਾਵਾਂ ਐਕਸੀਡੈਂਟਲੀ ਤੇ ਕੁਝ ਘਟਨਾਵਾਂ ਰੰਜਿਸ਼ਨ ਜਿਹੜੀਆਂ ਨੇ ਉਹ ਨਿਸ਼ਾਨਾ ਬਣਾ ਕੇ ਇੱਕ ਦੂਜੇ ਤੇ ਵਾਰ ਜਿਹੜੇ ਆ ਉਹ ਕੀਤੇ ਗਏ। ਪਰ ਇਹਨਾਂ ਘਟਨਾਵਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੇ ਲੋਕ ਸੀਗੇ, ਖਾਸ ਕਰਕੇ ਟੀਨੇਜਰ, ਉਹ ਇਹਨਾਂ ਘਟਨਾਵਾਂ ਦੇ ਵਿੱਚ ਵੱਡੀ ਗਿਣਤੀ 'ਚ ਸ਼ਿਕਾਰ ਹੋਏ ਨੇ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਟੰਬਲ ਕਰ ਗਈ ਆ ਤੇ ਕਿਉਂਕਿ ਜੋ ਟ੍ਰੇਡਰਸ ਆ ਜਾਂ ਵਾਲ ਸਟਰੀਟ ਜਰਨਲ ਆ, ਜੋ ਇਸ ਡਰ ਦੀਆਂ ਖਬਰਾਂ ਆ ਰਹੀਆਂ ਕਿ ਇੰਟਰਸਟ ਰੇਟ ਇੱਕ ਵਾਰੀ ਫਿਰ ਵਧੂਗਾ, ਉਹਨੂੰ ਦੇਖ ਕੇ ਜਿਹੜੀ ਵਾਲ ਸਟਰੀਟ ਜਰਨਲ ਤੇ ਜਿਹੜੀਆਂ ਸਾਰੀਆਂ ਹੀ ਜਿਹੜੀਆਂ S&P ਨੈਸਡੈਕ ਡਾਓ ਜੋਨ ਆ ਉਹ ਡਾਊਨ ਗਈਆਂ ਹੈਗੀਆਂ। S&P ਇੰਡੈਕਸ ਨੇ ਲਾਸ ਕੀਤਾ 0.29%, ਕਲੋਜ਼ ਹੋਇਆ 4398.95 ਦੇ ਉੱਤੇ। ਨੈਸਡੈਕ ਨੇ ਲਾਸ ਕੀਤਾ 0.13% ਤੇ ਕਲੋਜ਼ ਹੋਇਆ 13,660 ਤੇ। ਡਾਓ ਜੋਨ ਇੰਡਸਟਰੀਅਲ ਜੋ ਆ 187.38 ਡਾਊਨ ਗਿਆ ਤੇ ਕਲੋਜ਼ ਹੋਇਆ ਹੈਗਾ ਆ 33,734.88 ਦੇ ਉੱਤੇ। ਲੇਬਰ ਡਿਪਾਰਟਮੈਂਟ ਨੇ ਕਿਹਾ ਜੂਨ ਦੀਆਂ ਜੋ ਜੌਬ ਰਿਪੋਰਟ ਆ ਜਾਂ ਪੇਰੋਲ ਇਨਕਰੀਜ਼ ਕੀਤੀਆਂ ਬਹੁਤ ਘੱਟ, ਜਿੰਨੀਆਂ ਐਕਸਪੈਕਟ ਕਰਦੇ ਸੀ ਉਹਦੇ ਨਾਲੋਂ ਕਿਤੇ ਘੱਟ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਹਿੰਦੁਸਤਾਨ ਦੇ ਰਹੇ ਆ 82 ਰੁਪਏ 65 ਪੈਸੇ, ਇੱਕ $US ਦੇ ਬਰਾਬਰ ਕੈਨੇਡਾ ਦੇ $1.33 ਤੇ ਇੱਕ $US ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 92 ਪੈਸੇ। ਜੀ ਹਰਜੋਤ ਸਿੰਘ ਜੀ, ਆਪਣਾ ਪ੍ਰੋਗਰਾਮ ਦਾ ਸਮਾਂ ਜੀ ਉਹ ਸਮਾਪਤੀ ਵਾਲਾ ਲੈ ਗਏ ਜੀ। ਇਜਾਜ਼ਤ ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।